ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜ ਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ 29 ਮਾਰਚ ਦਿਨ ਮੰਗਲਵਾਰ, ਅਤੇ ਸਾਡੇ ਨਾਲ ਅੱਜ ਦੇ ਇਸ ਸਵੇਰ ਦੇ ਬੁਲੇਟਿਨ ਦੇ ਵਿੱਚ ਖਬਰ ਤੇ ਨਜ਼ਰ ਦੇ ਵਿੱਚ ਜੁੜਨਗੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ ਸਾਡੇ ਨਾਲ ਜੁੜ ਚੁੱਕੇ ਨੇ। ਮਿੰਟੂ ਜੀ, ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਆ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 4082722500। ਇਸ ਦੇ ਨਾਲ ਨਾਲ ਸੁਬੇਦਾਰ ਸੁਰਜੀਤ ਸਿੰਘ ਖੰਗੂੜਾ ਸੈਨ ਹੋਜ਼ੇ ਤੋਂ, ਮੱਖਣ ਸਿੰਘ ਵਿਸਕਾਂਸਨ ਤੋਂ, ਦਲਬੀਰ ਸਿੰਘ ਗਿੱਲ ਲਾਈਵੋਕ ਤੋਂ, ਕਾਬਲ ਸਿੰਘ ਬੈਂਸ ਮੈਡੈਸਟਰ ਤੋਂ, ਸੁਰਿੰਦਰ ਸਿੰਘ ਕਾਲੋਂ ਰੈਂਚੋ ਕਾਡੋਵਾ ਤੋਂ, ਬਲਦੇਵ ਸਿੰਘ ਢਾਲੀਵਾਲ ਰੀਨੋ ਤੋਂ, ਸੁਰਿੰਦਰ ਸਿੰਘ ਧਾਮੀ ਸੀਰੀਜ਼ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਨਵਜੋਤ ਕੌਰ ਕਲੋਟੀ ਯੂਨੀਵਰਸਿਟੀ ਤੋਂ, ਅਤੇ ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 408 722 7698 ਦੇ ਉੱਤੇ। ਅਤੇ ਗੱਲਬਾਤ ਦਾ ਸਿਲਸਿਲਾ ਮਿੰਟੋ ਜੀ ਸ਼ੁਰੂ ਕਰੀਏ। ਪਾਕਿਸਤਾਨ ਤੋਂ ਜਿਹੜੀ ਜਾਂਚ ਟੀਮ ਪਹੁੰਚੀ ਆ ਪਠਾਨਕੋਟ ਦੇ ਵਿੱਚ, ਉਸ ਦਾ ਕਾਂਗਰਸ, ਸ਼ਿਵ ਸੈਨਾ ਤੇ ਆਪ ਵੱਲੋਂ ਵਿਰੋਧ। ਬਿਲਕੁਲ ਜੀ, ਅੱਜ ਉਹ ਦਿੱਲੀ ਤੋਂ ਟਰੈਵਲ ਕਰਕੇ ਉਹ ਜਿਹੜੀ ਜਾਂਚ ਟੀਮ ਸੀਗੀ ਉਹ ਆਈ ਇੱਥੇ ਪਠਾਨਕੋਟ ਪਹੁੰਚਣ ਤੇ ਸਵਾਗਤ ਹੈ ਜਿਹੜਾ ਉਹ ਤਿੰਨ ਪਾਰਟੀਆਂ ਨੇ ਉਹਨਾਂ ਦਾ ਵਿਰੋਧ ਕਰਕੇ ਕੀਤਾ। ਔਰ ਉਹ ਜਿਹੜੀ ਟੀਮ ਸੀ ਵੈਸੇ ਬਹੁਤ ਜ਼ਿਆਦਾ ਸਿਕਿਉਰਿਟੀ ਉਹਨੂੰ ਪ੍ਰੋਵਾਈਡ ਕੀਤੀ ਗਈ ਸੀ, ਬੜੀ ਜ਼ਿਆਦਾ ਸੁਰੱਖਿਆ ਦਿੱਤੀ ਗਈ ਸੀਗੀ। ਔਰ ਉਹ ਜਿਹੜੀ ਟੀਮ ਸੀ ਉਹ ਬੇਸ ਸਟੇਸ਼ਨ ਹੈ ਜਿਹੜਾ ਉਹਦੇ ਵਿੱਚ ਵੀ ਗਈ ਹੈ, ਕੁਛ ਹਿੱਸੇ 'ਚ ਗਈ ਹੈ, ਕੁਛ ਹਿੱਸੇ 'ਚ ਮਨਾਹੀ ਸੀਗੀ ਉਹਦੇ ਜਾਣ ਤੇ। ਇਸ ਤੋਂ ਇਲਾਵਾ ਉੱਥੇ ਵੀ ਗਈ ਹੈ ਜਿੱਥੇ ਸਲਵਿੰਦਰ ਨੂੰ ਅਗਵਾ ਕਰਕੇ ਛੱਡਿਆ ਗਿਆ। ਸੋ ਸਾਰੀਆਂ ਚੀਜ਼ਾਂ ਨੂੰ ਉਹਨਾਂ ਨੇ ਗਹੀਨਤਾ ਦੇ ਨਾਲ ਵੇਖਿਆ ਔਰ ਪਰਖਿਆ ਕਿ ਕਿੱਥੇ ਕੀ ਹੋਇਆ, ਕੀ ਗੱਲਬਾਤ ਹੈ ਸਾਰੀ। ਉਹ ਆਪਣੀ ਜਾਂਚ ਜਿਹੜੀ ਹੈ ਪਹਿਲੇ ਪੜਾਅ ਦੀ ਕਰਕੇ ਚਲੇ ਗਏ ਜੀ। ਇਹਨਾਂ ਨੇ ਸਿਆਸਤ ਕਰ ਲਈ, ਉਹਨਾਂ ਨੇ ਜਾਂਚ ਕਰ ਲਈ। ਇੱਥੇ ਸਿਆਸਤ ਹੋ ਰਹੀ ਸੀਗੀ, ਸੁੱਚਾ ਸਿੰਘ ਛੋਟੇਪੁਰ ਹੋਰੀ, ਸੰਜੇ ਸਿੰਘ ਹੋਰੀ ਉਹ ਵੀ ਵਿਰੋਧ ਕਰਦੇ ਪਏ ਸੀਗੇ, ਦੂਜੇ ਪਾਸੇ ਕਾਂਗਰਸ ਵਾਲੇ ਕਰਦੇ ਪਏ ਸੀ, ਤੀਜੇ ਪਾਸੇ ਸ਼ਿਵ ਸੈਨਾ ਵਾਲੇ ਵੀ ਜਿਹੜੇ ਸੀਗੇ ਉਹ ਵੀ ਵਿਰੋਧ ਕਰਦੇ ਪਏ ਸੀ। ਉਹਨਾਂ ਦੇ ਵਿੱਚੋਂ ਇੱਕ ਜਣਾ ਤਾਂ ਆਖੀ ਜਾਂਦਾ ਸੀਗਾ ਆ ਜਿਹੜੇ ਅੱਤਵਾਦੀਆਂ ਦੀਆਂ ਡੈਡ ਬੋਡੀਜ਼ ਪਈਆਂ ਇਹਨਾਂ ਦਾ ਹਿੰਦੂ ਰੀਤੀ ਰਿਵਾਜਾਂ ਨਾਲ ਸੰਸਕਾਰ ਕਰੋ ਤੇ ਕੰਮ ਨਿਬੇੜੋ। ਇਹੋ ਜਿਹਾ ਵਿਰੋਧ ਕਰਨ ਵਾਲਿਆਂ ਦਾ ਰੰਗ ਸੀਗਾ। ਪਰ ਜੋ ਇਹ ਟੀਮ ਆਈ ਹੈ ਔਰ ਇਹਦੇ ਆਉਣ ਤੇ ਇੱਕ ਸਿਆਸੀ ਵਿਰੋਧ ਝੱਲਣਾ ਪੈ ਰਿਹਾ ਭਾਜਪਾ ਨੂੰ, ਔਰ ਕੋਈ ਸਵਾਲ ਵੀ ਝੱਲਣੇ ਪੈ ਰਿਹਾ। ਹੁਣ ਕਈ ਲੋਕ ਇਹ ਕਹਿੰਦੇ ਆ ਕਿ ਜਿਹੜੀ ISI ਨੂੰ ਤੁਸੀਂ ਕਹਿੰਦੇ ਸੀ ਸਾਡਾ ਮੁਲਕ ਤੋੜਦੀ ਹੈ, ਉਹਦਾ ਇੱਕ ਕਰਨਲ ਰੈਂਕ ਦਾ ਅਧਿਕਾਰੀ ਤੇ ਉਸ ਜਾਂਚ ਟੀਮ ਦੇ ਵਿੱਚ ਤੁਰਿਆ ਫਿਰਦਾ। ਹੁਣ ਕੀ ਗੱਲ ISI ਹੈ ਜਿਹੜੀ ਉਹ ਤੁਹਾਡੇ ਨਾਲ ਪ੍ਰੇਮ ਕਰਨ ਲੱਗ ਪਈ ਹੈ ਕਿ ਉਹ ਤੁਹਾਡੀ ਜਿਹੜੀ ਜਾਂਚ ਏਜੰਸੀਆਂ ਦੀ ਅਸਫਲਤਾ ਅਧੂਰੀ ਉਹਨੂੰ ਪੂਰੀ ਕਰਨ ਆ ਗਈ ਹੈ। ਹੁਣ ਇਹ ਆਪਣੇ ਆਪ ਦੇ ਵਿੱਚ ਸਵਾਲ ਹੈ ਕਿ ਇਹਨਾਂ ਦੀਆਂ ਜਾਂਚ ਏਜੰਸੀਆਂ ਤੋਂ ਹਾਲੇ ਤੱਕ ਉਹ ਜਾਂਚ ਪੂਰੀ ਨਹੀਂ ਹੋਈ। ਪਾਕਿਸਤਾਨ ਵਾਲਿਆਂ ਨੇ 5-7 ਦਿਨਾਂ 'ਚ ਜਾ ਕੇ ਰਿਪੋਰਟ ਭੇਜ ਦਿੱਤੀ ਤੇ ਵਿੱਚੋਂ ਸਲਵਿੰਦਰ ਹੋਰਾਂ ਦਾ ਜਿਹੜਾ ਸਾਰਾ ਬਣਾ ਲਿਆ ਜਨਮ ਕੁੰਡਲੀ ਵਾਲਾ ਡਾਟਾ, ਤੇ ਫਿਰ ਇਹ ਕਿੱਧਰ ਜਾਣਗੇ? ਉਹਨਾਂ ਨੇ ਕਹਿਤਾ ਕਿ ਉਹਨਾਂ ਦੀ ਰਿਪੋਰਟ ਤੇ ਇਹ ਸਲਵਿੰਦਰ ਸਿੰਘ ਹੋਰਾਂ ਨੂੰ ਫਿਰ ਹੱਥ ਪਾਉਣਗੇ ਜਾਂ ਉਹਦੇ ਨਾਲ ਜੇ ਕੋਈ ਉਹਨਾਂ ਨੇ ਕੱਢ ਦਿੱਤਾ ਸੱਪ ਸਪੌਲੀਆ ਕਿ ਉਹਨੂੰ ਫੜਨਗੇ? ਇਹ ਆਪਣੇ ਆਪ ਦੇ ਵਿੱਚ ਬੜੇ ਸਵਾਲ ਆ। ਔਰ ਜੇ ਦੇਖੀਏ ਹੁਣ ਸ਼ਾਮ ਤੱਕ ਇਹ ਖਬਰ ਆ ਗਈ ਕਿ ਇੱਕ NIA ਦੀ ਟੀਮ ਹੁਣ ਪਾਕਿਸਤਾਨ 'ਚ ਜਾਂਚ ਕਰਨ ਜਾਵੇਗੀ। ਮੁੰਬਈ ਧਮਾਕਾ ਹੋਇਆ ਸੀਗਾ, ਜੋ ਹਮਲਾ ਹੋਇਆ ਉਸ ਦੇ ਵਿੱਚ ਇੱਕ ਅੱਤਵਾਦੀ ਜਿਹੜਾ ਜਿਉਂਦਾ ਫੜਿਆ ਗਿਆ ਹਮਲਾਵਰ ਕਸਾਬ, ਉਹ ਸਭ ਕੁਛ ਦੱਸੀ ਜਾ ਰਿਹਾ ਸੀ ਆਪਣੇ ਮੂੰਹੋਂ ਕਿ ਚਾਚਾ ਸਾਨੂੰ ਆਦੇਸ਼ ਦਿੰਦਾ ਸੀ, ਇਹ ਕਰਦਾ ਸੀ ਜ਼ਕੀਉਰ ਰਹਿਮਾਨ। ਤਾਂ ਜ਼ਕੀਉਰ ਰਹਿਮਾਨ ਨੂੰ ਕੀ ਹੋ ਗਿਆ? ਇੱਥੇ ਹੁਣ ਸਬੂਤ ਇਕੱਠੇ ਕਰਨੇ ਉਹ ਤੇ ਸਾਬਤ ਸੂਰਤ ਬੰਦਾ ਕਹਿੰਦਾ ਪਿਆ ਸੀਗਾ ਕਿ ਸਾਨੂੰ ਜ਼ਕੀਉਰ ਰਹਿਮਾਨ ਨੇ ਭੇਜਿਆ, ਤੇ ਜ਼ਕੀਉਰ ਰਹਿਮਾਨ ਨੂੰ ਪਾਕਿਸਤਾਨ ਦੇ ਵਿੱਚ ਸੁਰੱਖਿਆ ਦਿੱਤੀ ਹੋਈ ਹੈ, ਉੱਥੋਂ ਦੇ ਢਾਂਚੇ ਨੇ। ਸੋ ਹੋਣਾ ਹਾਣਾ ਕੁਛ ਨਹੀਂ। ਇੱਕ ਹਿੰਦੀ ਫਿਲਮ ਆਈ ਸੀਗੀ ਟੋਟਲ ਸਿਆਪਾ, ਇਹ ਟੋਟਲ ਤਮਾਸ਼ਾ, ਉਹ ਵੀ ਫਿਲਮ ਨਹੀਂ ਸੀ ਚੱਲੀ ਤੇ ਚੱਲਣੀ ਮੈਨੂੰ ਲੱਗਦਾ ਇਹ ਵੀ ਨਹੀਂ। ਇਹ ਵੀ ਇਹਨਾਂ ਵਿਰੋਧਾਂ 'ਚ ਇਹਨਾਂ
ਇਹਨਾਂ ਬਸ ਕੂਟਨੀਤੀਆਂ 'ਚ ਘਿਰ ਜਾਣੀ ਹੈ। ਅਸਲ ਦੇ ਵਿੱਚ ਜੇ ਜਾਂਚ ਕਰਨ ਵਾਲੇ ਹੁੰਦੇ ਪਹਿਲਾਂ ਆਪ ਜਾਂਚ ਪੂਰੀ ਕਰਕੇ ਪੜਤਾਲ ਕਰਕੇ ਜਨਤਕ ਕਰਦੇ। ਇਹਨਾਂ ਨੇ ਤਾਂ ਹਾਲੇ ਤੱਕ ਕਈ ਸਵਾਲ ਹੈ ਜਿਹੜੇ ਸਲਵਿੰਦਰ ਸਿੰਘ ਨਾਲ ਜੁੜੇ ਉਹ ਹੀ ਨਹੀਂ ਪੂਰੇ ਕੀਤੇ, ਉਹਨਾਂ ਦੇ ਜਵਾਬ ਹੀ ਨਹੀਂ ਦਿੱਤੇ। ਜੀ ਜੀ ਬਿਲਕੁਲ ਜੀ। ਤੇ ਅਗਲੀ ਆਪਾਂ ਗੱਲ ਕਰੀਏ, ਹਰਿਆਣੇ ਦੀ ਸਰਕਾਰ ਜੱਟ ਅੱਗੇ ਝੁਕੀ, ਬੀਜੇਪੀ 'ਚ ਬਗਾਵਤ ਸ਼ੁਰੂ। ਜਾਟਾਂ ਦੇ ਅੱਗੇ ਝੁਕਣ ਦਾ ਮਤਲਬ ਇਹ ਸੀਗਾ ਕਿ ਉਹਨਾਂ ਨੂੰ ਰਾਖਵਾਂ ਕਰਨ ਦਾ ਜਿਹੜਾ ਇਹਨਾਂ ਨੇ ਲੋਲੀਪੌਪ ਦਿੱਤਾ ਸੀ ਉਹਨੂੰ ਹਕੀਕਤ 'ਚ ਬਦਲਣ। ਔਰ ਅੱਜ ਜਿਹੜਾ ਰਾਖਵਾਂ ਕਰਨ ਬਿੱਲ ਸੀਗਾ ਉਹਦੇ ਤੇ ਮੋਹਰ ਲੱਗ ਗਈ ਉਹਨਾਂ ਦੀ ਅਸੈਂਬਲੀ 'ਚ, ਉਹਨਾਂ ਨੇ ਉਹਨਾਂ ਨੂੰ ਰਾਖਵਾਂ ਕਰਨ ਦੇ ਦਿੱਤਾ। ਪਰ ਜਿਵੇਂ ਇਹ ਆਇਆ ਬਿੱਲ ਉਸ ਤੋਂ ਬਾਅਦ ਬਿੱਲ ਦੇ ਨਾਲ ਬਵਾਲ ਵੀ ਆ ਗਿਆ। ਹੁੱਡਾ ਕਹਿੰਦਾ, ਜਿਹੜਾ ਸਾਬਕਾ ਮੁੱਖ ਮੰਤਰੀ ਹਰਿਆਣੇ ਦਾ, ਉਹ ਕਹਿੰਦਾ ਕਿ ਇਹਨਾਂ ਨੇ ਇੱਕ ਲੀਕ ਵੀ ਨਹੀਂ ਬਦਲੀ, ਜੋ ਅਸੀਂ ਬਿੱਲ ਪਾਸ ਕੀਤਾ ਸੀ ਹੂ ਬਹੂ ਉਹ ਬਿੱਲ ਇਹਨਾਂ ਨੇ ਪਾਸ ਕਰ ਦਿੱਤਾ। ਉਹ ਕਹਿੰਦਾ ਕਿ ਜੇ ਇਹ ਬਿੱਲ ਹੀ ਪਾਸ ਕਰਨਾ ਸੀ ਤੇ ਫਿਰ ਇਹਨੇ ਬੰਦੇ ਮਰਵਾਉਣ ਦੀ ਕੀ ਲੋੜ ਸੀ, ਇਹਨਾਂ ਨੁਕਸਾਨ ਕਰਾਉਣ ਦੀ ਕੀ ਲੋੜ ਸੀ, ਉਹ ਪਹਿਲੇ ਦਿਨ ਆ ਕੇ ਕਰਵਾ ਦਿੰਦੇ। ਦੂਜੇ ਪਾਸੇ ਇੱਕ ਹੋਰ ਹੈ ਜਿਹੜਾ ਮੰਤਰੀ ਹੈ ਸਾਬਕਾ, ਸ਼ਾਇਦ ਹਰਿਆਣੇ ਦਾ ਹੀ, ਹਰਿਆਣੇ ਦੀ ਕਾਂਗਰਸ ਦਾ ਹੀ ਉਹ ਵੀ, ਤਾਂ ਉਹ ਕਹਿੰਦਾ ਕਿ ਗਨ ਪੁਆਇੰਟ ਤੇ ਲਿਆ ਗਿਆ ਆਰਕਸ਼ਣ ਹੈ, ਯਾਨੀ ਇਹ ਬੰਦੂਕ ਦੀ ਨੋਕ ਤੇ ਲਿਆ ਹੋਇਆ ਰਾਖਵਾਂ ਕਰਨਾ। ਤੀਜੇ ਪਾਸੇ ਹੁਣ ਭਾਜਪਾ ਦਾ ਜਿਹੜਾ ਸਾਂਸਦ ਹੈ ਰਾਜ ਕੁਮਾਰ ਸੈਣੀ, ਜਿਹਨੇ ਸਾਰਾ ਉਦੋਂ ਮੁੱਢ ਬੰਨਿਆ ਸੀ, ਸਾਰਾ ਬਵਾਲ ਦਾ ਜਿਹਦਾ ਕਾਰਨ ਬਣਿਆ ਸੀ, ਜਿਹਨੇ ਭੜਕਾਊ ਬਿਆਨ ਦਿੱਤੇ ਸੀਗੇ ਉਦੋਂ, ਤਾਂ ਉਹਨੇ ਫੇਰ ਇੱਕ ਵਾਰੀ ਇਸ ਸਾਰੇ ਰਾਖਵਾਂਕਰਨ ਨੂੰ ਰੱਦ ਕੀਤਾ ਕਿਉਂਕਿ ਉਹ ਪਛੜੀਆਂ ਜਿਹੜੀਆਂ ਵੋਟਾਂ, ਪਛੜੀਆਂ ਜਾਤੀ ਦੀਆਂ ਵੋਟਾਂ ਜਿਹੜੀਆਂ ਉਹਨਾਂ ਦੇ ਨਾਲ ਬਣਦਾ ਉਹ ਆਪਣੇ ਹਲਕੇ ਦੇ ਵਿੱਚੋਂ ਸਾਂਸਦ, ਤਾਂ ਉਹਨੂੰ ਆਪਣੀਆਂ ਵੋਟਾਂ ਦਾ ਫਿਕਰ ਹੈ, ਤਾਂ ਉਹ ਸੈਣੀ ਬਰਾਦਰੀ ਨੂੰ ਵੈਸੇ ਰਿਪਰੈਜ਼ੈਂਟ ਕਰਦਾ, ਉਹ ਆਪਣੇ ਪੱਖ 'ਚ ਖੜਾ। ਉਹ ਕਹਿੰਦਾ ਕਿ ਅਸੀਂ ਬਿਲਕੁਲ ਮਨਜ਼ੂਰ ਨਹੀਂ ਕਰਾਂਗੇ ਕਿ ਸਾਡੇ ਘਰ ਦੇ ਵਿੱਚੋਂ ਚੁੱਕ ਕੇ ਜਿਹੜਾ ਸਾਡੇ ਹਿੱਸੇ ਦਾ ਕੋਈ ਦਾਨ ਸਾਡਾ ਬਾਪ ਦਾਦਾ ਕਰਦੇ, ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ। ਤਾਂ ਕੁੱਲ ਮਿਲਾ ਕੇ ਜੇ ਦੇਖੀਏ ਤਾਂ ਜਿਵੇਂ ਇਹ ਹੁੱਡਾ ਸਰਕਾਰ ਨੇ ਬਿੱਲ ਪਾਸ ਕੀਤਾ ਸੀ, ਬਾਅਦ ਦੇ ਵਿੱਚ UPA ਸਰਕਾਰ ਨੇ ਵੀ ਵੈਸੇ ਜਾਟਾਂ ਨੂੰ ਦੇ ਦਿੱਤਾ ਸੀਗਾ ਰਾਖਵਾਂ ਕਰਨ, ਪਰ ਹੋਇਆ ਕਿ ਜਦੋਂ ਸੁਪਰੀਮ ਕੋਰਟ 'ਚ ਮਾਮਲਾ ਗਿਆ ਉਹ ਰਾਖਵਾਂ ਕਰਨ ਜਾ ਕੇ ਉੱਥੇ ਮੋਢੇ ਡਿੱਗ ਪਿਆ। ਸੁਪਰੀਮ ਕੋਰਟ ਨੇ ਪੁਆ ਕੇ ਮਾਰੀ ਫੈਲ ਕੇ ਰਾਖਵਾਂ ਕਰਨ ਨਹੀਂ ਮਿਲੇਗਾ, ਹੋਰ ਜਿਹੜੀ ਹੈ ਕਿ ਉਹ ਉੱਥੇ ਹੋਰ ਜਾਤਾਂ ਨੂੰ ਨਹੀਂ ਵਾੜਿਆ ਜਾ ਸਕਦਾ, ਪਹਿਲਾਂ ਹੀ ਰਾਖਵਾਂ ਕਰਨ ਦਾ ਜਿਹੜਾ ਕੋਟਾ ਉਹ ਪੂਰੇ ਦਾ ਪੂਰਾ। ਤਾਂ ਦੂਜੇ ਪਾਸੇ ਹੁਣ ਉਹੀ ਚੀਜ਼ ਫੇਰ ਵਾਪਰਦੀ ਜਾਪਦੀ ਹੈ। ਲੱਗਦਾ ਇਹ ਹੈ ਕਿ ਉਹੀ ਪਤਾ ਭਾਜਪਾ ਖੇਡਦੀ ਪਈ ਹੈ ਕਿ ਇੱਕ ਵਾਰੀ ਇਹਨਾਂ ਨੂੰ ਰਾਖਵਾਂ ਕਰਨ ਦੇ ਕੇ ਬਲਾਸ ਸਿਰੋਂ ਲਾ ਲਓ, ਤੇ ਜਿਵੇਂ ਉਹ ਰਾਜ ਕੁਮਾਰ ਸੈਣੀ ਕਹਿੰਦਾ ਕਿ ਅਸੀਂ ਸੁਪਰੀਮ ਕੋਰਟ 'ਚ ਚੈਲੰਜ ਕਰਾਂਗੇ, ਆਪਣੇ ਬੰਦਿਆਂ ਦੇ ਹੱਥੋਂ ਹੀ ਸੁਪਰੀਮ ਕੋਰਟ 'ਚ ਚੈਲੰਜ ਕਰਵਾ ਕੇ ਮੁੜ ਕੇ ਇਹ ਜਿਹੜਾ ਸੱਪ ਹੈ ਕੁਝ ਸਾਲਾਂ ਲਈ ਪੱਕਾ ਹੀ ਗਲੋਂ ਲਾ ਦਿਓ। ਜੀ ਬਿਲਕੁਲ ਜੀ, ਤਰੀਕੇ ਵਧੀਆ ਨੇ। ਤੇ ਅਗਲੀ ਆਪਾਂ ਗੱਲ ਕਰੀਏ, ਨਾਭੇ ਹਸਪਤਾਲ 'ਚੋਂ ਸ਼ਰੇਆਮ ਗੋਲੀਆਂ ਚਲਾ ਕੇ ਕੈਦੀ ਨੂੰ ਕਹਿੰਦੇ ਜੀ ਛਡਾ ਕੇ ਲੈ ਗਏ ਉਹਦੇ ਸਾਥੀ। ਸ਼ੁਕਰ ਕਰੋ ਜੀ ਪੁਲਿਸ ਵਾਲਿਆਂ ਨੂੰ ਛੱਡ ਕੇ ਨਾਲ ਪੁਲਿਸ ਵਾਲਿਆਂ ਨੂੰ ਨਹੀਂ ਲੈ ਗਏ। ਜੀ ਇਸ ਵਾਰ ਇਹ ਨਾਭੇ ਦੇ ਵਿੱਚ ਜਿਸ ਤਰੀਕੇ ਦੇ ਨਾਲ ਇਹ ਵਾਰਦਾਤ ਵਾਪਰੀ ਹੈ, ਉਹ ਇਹਨਾਂ ਨੂੰ ਲੱਗਦਾ ਕਿ ਜਿਸ ਤਰੀਕੇ ਨਾਲ ਕਹੀਏ ਨਾ ਕਿ ਬੇਸ਼ਰਮੀ ਦੇ ਖੰਭ ਲੱਗੇ, ਢੀਠਤਾ ਦੇ ਖੰਭ ਲੱਗੇ ਆ, ਇਹ ਉਧਰੋਂ ਹਟਦੇ ਹੀ ਨਹੀਂ ਗਏ। ਨਾਭੇ ਜੇਲ੍ਹ ਦੇ ਵਿੱਚੋਂ ਹੀ ਸੁੱਖਾ ਕਾਲਵਾ ਨੂੰ ਲਿਜਾਂਦੇ ਪਏ ਸੀ ਜਦੋਂ ਰਾਹ ਦੇ ਵਿੱਚ ਵਿੱਕੀ ਗੌਂਡਰ ਹੋਰਾਂ ਨੇ ਇਹਨੂੰ ਮਾਰਿਆ। ਫਿਰ ਵੀ ਇਹਨਾਂ ਦੇ ਜਿਹੜੇ ਆ ਉਹ ਇਹਨਾਂ ਦੇ ਜਿਹੜੇ ਕੰਨ ਖੜੇ ਨਹੀਂ ਹੋਏ, ਕੰਨ ਇਹਨਾਂ ਦੇ ਡਿੱਗੇ ਦੇ ਡਿੱਗੇ ਹੀ ਆ। ਅੱਜ ਵੀ ਇਹ ਘਟਨਾ ਜਿਹੜੀ ਨਾਭੇ ਜੇਲ੍ਹ ਦੇ ਇੱਕ ਕੈਦੀ ਨੂੰ ਹਸਪਤਾਲ ਦੇ ਲਿਆਉਣ ਦੌਰਾਨ ਹੀ ਵਾਪਰੀ ਆ। ਉਹਨੂੰ ਇਲਾਜ ਲਈ ਉਹਦੇ ਦੰਦਾਂ ਦਾ ਚੈੱਕਅਪ ਕਰਵਾਉਣ ਲਈ ਲਿਆਏ ਸੀਗੇ ਤੇ ਉਹਨੇ ਦੰਦ ਤੇ ਕੀ ਵਿਖਾਉਣੇ ਸੀ, ਉਹ ਇਹਨਾਂ ਨੂੰ ਹੱਥ ਵਿਖਾ ਗਿਆ ਕਿ ਹੱਥ ਕਿਸ ਤਰ੍ਹਾਂ ਦੇ ਹੁੰਦੇ ਆ। ਰਸਤੇ ਦੇ ਵਿੱਚ ਉਹਦੇ 4-5 ਸਾਥੀ ਆਏ ਆ, ਉਹਨਾਂ ਨੇ ਮਿਰਚਾਂ ਪਾਈਆਂ, ਫਾਇਰਿੰਗ ਕੀਤੀ ਹੈ, ਇੱਕ ਪੁਲਿਸ ਵਾਲੇ ਦੇ ਵੀ ਲੱਗੀ ਹੈ ਤੇ ਬੜੇ ਆਰਾਮ ਨਾਲ ਪਲਵਿੰਦਰ ਸਿੰਘ ਕੈਦੀ ਸੀ ਜਿਸ ਨੇ ਪਹਿਲਾਂ ਥਾਣੇਦਾਰ ਮਾਰਿਆ ਹੋਇਆ। ਦੇਖੋ ਏਡੇ ਸੰਗੀਨ ਕੈਦੀ ਨੂੰ, ਏਡੇ ਖੂੰਖਾਰ ਕੈਦੀ ਨੂੰ 4 ਪੁਲਿਸ ਵਾਲੇ ਲਿਆ ਰਹੇ ਜਿਨ੍ਹਾਂ ਦੇ ਕੋਲ ਇੱਕ ਵੈਪਨ ਆ ਔਰ ਟੁੱਟੀ ਜੀ ਉਹਨਾਂ ਦੇ ਕੋਲ ਵੈਨ ਆ, ਉਹ ਲਿਆ ਰਹੇ ਆ। ਹੁਣ ਦੰਦਾਂ ਦਾ ਵੀ ਉਹਨੇ ਬਹਾਨਾ ਬਣਾਇਆ ਹੋਣਾ, ਉੱਥੇ ਦੇ ਕੇ 200 ਰੁਪਈਆ ਜੇਲ੍ਹ ਵਿੱਚ ਉਹਨੇ ਕਹਿ ਦਿੱਤਾ ਹੋਣਾ ਜੀ ਮੈਨੂੰ ਬਾਹਰ ਭੇਜੋ ਹਸਪਤਾਲ ਦੇ ਵਿੱਚ, ਮੁੜ ਕੇ ਉੱਥੇ ਫੀਲਡਿੰਗ ਲਵਾ ਦਿੱਤੀ ਤੇ ਚੁੱਪ ਕਰਕੇ ਉਡਾਰੀ ਮਾਰ ਗਿਆ। ਹੁਣ ਜਿਹੜੇ 4 ਪੁਲਿਸ ਕਰਮਚਾਰੀ ਏ ਉਹ ਆਪੋ ਆਪਣੀ ਸਫਾਈ ਦਿੰਦੇ ਪਏ ਜੀ। ਕੋਈ ਕਹਿੰਦਾ ਜੀ ਮੇਰੀ ਅੱਖ 'ਚ ਮਿਰਚ ਪੈ ਗਈ ਸੀ, ਕਹਿੰਦਾ ਜੀ ਕਿ ਮੈਨੂੰ ਨੱਪ ਲਿਆ ਸੀਗਾ, ਮੇਰੀ ਪੇਸ਼ ਨਹੀਂ ਗਈ। ਜੋ ਪੁਲਿਸ ਦੇ ਹੱਥੋਂ ਇਹ ਕੈਦੀਆਂ ਦਾ ਉੱਡਣ ਦਾ ਇੱਕ ਸਿਲਸਿਲਾ ਚੱਲਿਆ, ਜਿਵੇਂ ਜੇ ਗਣਾਵਾਂ ਮੈਂ ਤੇ ਬਹੁਤ ਲੰਮੀ ਫਹਿਰਿਸਤ ਹੈ। ਲਾਰੈਂਸ ਬਿਸ਼ਨੋਈ ਭੱਜਿਆ,
ਆ ਜਿਹੜਾ ਜਿਹਨੇ ਸਰਪੰਚ ਮਾਰਿਆ ਰਵੀ ਖਵਾਜ ਕੇ ਬੰਬੀਹੇ ਵਾਲਾ ਗੈਂਗਸਟਰ ਭੱਜਿਆ, ਬਹੁਤ ਲੰਮੀ ਗਿਣਤੀ ਹੈ। ਤਾਂ ਇਹਨਾਂ ਨੂੰ ਵੇਖ ਕੇ ਇੰਝ ਲੱਗਦਾ ਹੈ ਕਿ ਜੇ ਪੁਲਿਸ ਦਾ ਇਹੀ ਹਾਲ ਆ ਤੇ ਫਿਰ ਕਿਉਂ ਨਹੀਂ ਇਹ ਜਿਹੜੇ ਇਹ ਕੈਦੀ ਹੈ, ਇਹ ਲਿਆਉਣ ਵਾਲੀ ਜਿਹੜੀ ਗਾਰਦ ਹੈ, ਉਹਦਾ ਠੇਕਾ ਫਿਰ ਕਿਸੇ ਗੁੰਡੇ ਮਵਾਸੀਆਂ ਨੂੰ ਦੇ ਦਿਓ, ਇਹਨਾਂ ਨਾਲੋਂ ਤੇ ਜ਼ਿਆਦਾ ਕੰਮ ਕਰ ਲਿਆ ਕਰਨਗੇ ਵਧੀਆ। ਬਿਲਕੁਲ ਜੀ, ਘੱਟੋ ਘੱਟ ਉੱਡਣ ਤਲਾਣਾ ਦੇਣਗੇ, ਪਰ ਫਰਕ ਦੋਨਾਂ ਦੇ ਵਿੱਚ ਕੋਈ ਨਹੀਂ, ਬਸ ਇੱਕ ਨੇ ਵਰਦੀ ਪਾਈ ਆ। ਅਗਲੀ ਆਪਾਂ ਗੱਲ ਕਰੀਏ ਵੀ ਘਨੱਈਆ ਨੇ 84 ਕਤਲੇਆਮ ਸੰਬੰਧੀ ਵਿਵਾਦਮਈ ਟਿੱਪਣੀ ਕੀਤੀ। ਇਹ ਟਿੱਪਣੀ ਹੈ ਜਿਹੜੀ ਉਹ ਬੜੀ ਛੇਤੀ ਵਾਇਰਲ ਹੋਈ, ਔਰ ਵਾਇਰਲ ਹੋਈਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਪਤਾ ਕਿ ਵਿਵਾਦ ਪੈਦਾ ਕਰ ਹੀ ਦਿੰਦੀਆਂ। ਹੁਣ ਕਾਫੀ ਮੀਡੀਆ ਅਦਾਰਿਆਂ ਨੇ ਇਸ ਚੀਜ਼ ਨੂੰ ਛਾਪਿਆ ਵਾ ਬਿਆਨ ਦੇ ਰੂਪ 'ਚ ਕਿ ਘਨੱਈਆ ਨੇ ਜਿਹੜੇ ਦੰਗੇ ਹੋਏ ਸੀ ਗੁਜਰਾਤ ਦੇ ਦੰਗੇ ਉਹ ਵੀ ਦੰਗੇ ਨਹੀਂ ਸੀਗੇ, ਤੇ 84 ਵਾਲੇ ਦੰਗੇ ਜਿਹੜੇ ਘਨੱਈਆ ਨੇ ਸ਼ਬਦ ਬੋਲੇ ਕਿ ਇਹਨਾਂ ਦੋਵਾਂ ਦੇ ਵਿੱਚ ਬੜਾ ਫਰਕ ਆ। ਔਰ ਇੱਕ ਜਿਹੜੇ ਸੀਗੇ ਉਹ ਸਰਕਾਰੀ ਮਸ਼ੀਨਰੀ ਦੀ ਮਦਦ ਨਾਲ ਕੀਤੇ ਗਏ, ਯਾਨੀ ਜਿਹੜੇ ਗੁਜਰਾਤ 'ਚ ਹੋਏ, ਤੇ ਜਿਹੜੇ ਦਿੱਲੀ ਦੇ ਵਿੱਚ ਹੋਏ ਉਹ ਭੀੜ ਵੱਲੋਂ ਅੰਜਾਮ ਦਿੱਤੇ ਗਏ। ਤਾਂ ਇਸ ਤੋਂ ਬਾਅਦ ਹੁਣ ਸਫਾਈ ਵੀ ਆ ਰਹੀ ਹੈ ਘਨੱਈਆ ਦੇ ਫੇਸਬੁੱਕ ਪੇਜ ਤੋਂ ਕਿ ਉਹਨੇ ਇਹੋ ਜਿਹਾ ਨਹੀਂ ਕਿਹਾ। ਇਹ ਦੋਵੇਂ ਜਿਹੜੇ ਸੀਗੇ ਇਹ ਸਰਕਾਰ ਦੇ ਵੱਲੋਂ ਜਿਹੜੇ ਪ੍ਰਯੋਜਿਤ ਕਤਲੇਆਮ ਸੀਗੇ, ਜੋ ਵੀ ਉਹ ਕਹਿ ਰਿਹਾ, ਹੁਣ ਸਫਾਈ ਦੇ ਰਿਹਾ। ਉਦੋਂ ਤੱਕ ਜਿਹੜਾ ਸੀਗਾ ਘਨੱਈਆ ਦਾ ਕਾਫੀ ਪੱਖ ਕਮਜ਼ੋਰ ਹੋ ਚੁੱਕਾ ਸੀਗਾ, ਕਿਉਂਕਿ ਲੋਕਾਂ ਨੇ ਉਸ ਬਿਆਨ ਦਾ ਬਹੁਤ ਵੱਡੇ ਪੱਧਰ ਤੇ ਨੋਟਿਸ ਲਿਆ, ਬੜੀ ਆਲੋਚਨਾ ਕੀਤੀ। ਔਰ ਘਨੱਈਆ ਜੇ ਤੇ ਹੁਣ ਇਹ ਇਸ ਗੱਲ ਨੂੰ ਲਪੇਟਣ ਦੀ ਕੋਸ਼ਿਸ਼ ਕਰਦਾ ਪਿਆ ਤੇ ਫਿਰ ਮਾੜੀ ਗੱਲ ਆ ਕਿ ਇਹਨੇ ਇੱਕ ਵਾਰੀ ਕਹਿ ਕੇ ਦੂਜੀ ਵਾਰ ਲਪੇਟਣਾ ਸ਼ੁਰੂ ਕਰ ਦਿੱਤਾ। ਜੇ ਸੱਚਮੁੱਚ ਕਿਹਾ ਤੇ ਫਿਰ ਉਦੋਂ ਵੀ ਮਾੜੀ ਗੱਲ ਆ, ਕਿਉਂਕਿ ਇਹਨੇ ਹਿਸਟਰੀ ਪੜ੍ਹੀ ਹੈ, ਸਾਰੀ ਦੁਨੀਆ ਦਾ ਮੈਨੂੰ ਲੱਗਦਾ ਇਤਿਹਾਸ ਪੜ੍ਹਿਆ, ਖੋਜ ਕਰਦਾ ਹੈ, PhD ਕਰਦਾ ਹੈ। ਤਾਂ ਇਹ ਘੱਟੋ ਘੱਟ ਸੋਚਣਾ ਚਾਹੀਦਾ ਹੈ ਇਹਨੂੰ ਘਨੱਈਆ ਨੂੰ ਕਿ 84 ਦਾ ਜਿਹੜਾ ਇਹ ਦੰਗਾ ਕਹਿ ਰਿਹਾ, ਦੰਗਾ ਨਹੀਂ ਸੀ, ਉਹ ਜੈਨੋਸਾਈਡ ਸੀਗਾ, ਕਤਲੇਆਮ ਸੀਗਾ, ਔਰ ਇੱਕ ਸਰਕਾਰੀ ਮਸ਼ੀਨਰੀ ਦੀ ਸ਼ਹਿ ਤੇ ਇੱਕ ਧਿਰ ਵੱਲੋਂ ਕੀਤਾ ਗਿਆ ਸੀਗਾ, ਜਿਹਦੇ ਵਿੱਚ ਕੁਝ ਤੱਥ ਇਸ ਗੱਲ ਨੂੰ ਸਾਬਤ ਕਰਦੇ ਆ ਕਿ ਕਿਸ ਤਰ੍ਹਾਂ ਪਹਿਲਾਂ ਸਿੱਖਾਂ ਦੇ ਜਿਹੜੇ ਸੀਗੇ ਅਸਲੇ ਉਹ ਜ਼ਬਤ ਕੀਤੇ ਗਏ, ਕਿਸ ਤਰ੍ਹਾਂ ਸਿੱਖ ਅਫਸਰਾਂ ਦੀਆਂ ਡਿਊਟੀਆਂ ਜਿਹੜੀਆਂ ਉਹ ਰਾਤੋਂ ਰਾਤ ਬਦਲੀਆਂ ਕਰ ਦਿੱਤੀਆਂ ਗਈਆਂ, ਕਿਸ ਤਰੀਕੇ ਦੇ ਨਾਲ ਰੋਡਵੇਜ਼ ਦੀਆਂ ਬੱਸਾਂ ਭੀੜਾਂ ਢੋਣ 'ਚ ਲੱਗੀਆਂ, ਕਿਸ ਤਰੀਕੇ ਦੇ ਨਾਲ ਇੱਕ ਖਾਸ ਕੈਮੀਕਲ ਸੀਗਾ ਜਿਹੜਾ ਉਹ ਭੀੜ ਦੇ ਹੱਥਾਂ ਦੇ ਵਿੱਚ ਆਇਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵਿਚਾਰ ਲੈਣੀਆਂ ਚਾਹੀਦੀਆਂ ਜੇਕਰ ਘਨੱਈਆ ਨੇ ਬਿਆਨ ਦਿੱਤਾ ਹੈ। ਤਾਂ ਜੇਕਰ ਇਹ ਹੁਣ ਬਿਆਨ ਦੇ ਕੇ ਪੁੱਛਾ ਮਾਰਿਆ ਜਾ ਰਿਹਾ ਫਿਰ ਉਸ ਤੋਂ ਵੀ ਮਾੜੀ ਗੱਲ ਹੈ। ਤੇ ਜੇ ਵਾਇਰਲ ਹੋਈ ਚੀਜ਼ ਇਹ ਕਿਸੇ ਨੇ ਫੇਕ ਕੀਤੀ ਹੈ ਜਾਂ ਕਿਸੇ ਨੇ ਤੋੜ ਮਰੋੜ ਕੇ ਕੀਤੀ ਹੈ, ਜਿਵੇਂ ਕਿ ਅੱਗੇ ਵੀਡੀਓ ਦੇ ਵਿੱਚ ਹੋ ਗਿਆ ਸੀ, ਤਾਂ ਫਿਰ ਉਹ ਸਭ ਤੋਂ ਬੁਰੀ ਗੱਲ ਹੈ। ਜੀ ਬਿਲਕੁਲ। ਇੱਥੇ ਇੱਕ ਹੋਰ ਵੀ ਗੱਲ ਨਾਲ ਕਹਿੰਦੇ ਚੱਲ ਰਹੀ ਹੈ ਵੀ ਇਹ CPI CPM ਦੇ ਨਾਲ ਕੋਈ ਗੂੜੇ ਸੰਬੰਧ ਹੈ ਇਸ ਦੇ, ਤੇ ਬੰਗਾਲ ਦੇ ਵਿੱਚ ਜੀ ਉਹ ਤੇ ਰਾਜਕਰਨਵੀਰ ਸਿੰਘ ਜੀ ਇਹ ਜਿਹੜੀ ਆਉਂਦਾ ਆ ਆਪਣੇ ਵਿਦਿਆਰਥੀ ਜਥੇਬੰਦੀ ਦਾ ਪ੍ਰਧਾਨ ਆ, ਉਹ ਹੈ ਹੀ ਇਹਨਾਂ ਦੀ ਹੈ, ਕਾਮਰੇਡਾਂ ਦੀ ਹੈ। ਜੀ ਤੇ ਵੈਸਟ ਬੰਗਾਲ ਦੇ ਵਿੱਚ ਕਹਿੰਦੇ ਜੀ ਕਾਂਗਰਸ ਦੇ ਨਾਲ ਹੁਣ ਸਮਰਥਨ ਆ, ਇੱਕ ਦੂਜੇ ਨਾਲ ਮਿਲ ਕੇ ਆ, ਸੋ ਤਾਂ ਕਰਕੇ ਕਾਂਗਰਸ ਨੂੰ ਬਰੀ ਕਰਨ ਦੀ ਕੋਸ਼ਿਸ਼ ਇਹਦੇ ਵਿੱਚ ਹੋ ਰਹੀ ਸੀ। ਇਹ ਵੀ ਇੱਕ ਗੱਲ ਇੱਥੇ ਚੱਲ ਰਹੀ ਹੈ। ਜੇ ਬਰੀ ਕਰਨ ਦੀ ਕੋਸ਼ਿਸ਼ ਕਰਦਾ ਪਿਆ ਤਾਂ ਫਿਰ ਆਪਣੇ ਕਿਰਦਾਰ ਤੇ ਸਮਰੱਥਾ ਦੇ ਨਾਲ ਦੋਵਾਂ ਨਾਲ ਨਿਆਂ ਨਹੀਂ ਕਰ ਰਿਹਾ। ਜੀ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਉੱਤਰਾਖੰਡ ਦੇ ਵਿੱਚ ਹਰੀਸ਼ ਰਾਵਤ ਨੂੰ ਮਿਲਿਆ ਇੱਕ ਹੋਰ ਮੌਕਾ। ਹਰੀਸ਼ ਰਾਵਤ ਦੀ ਸਰਕਾਰ ਹੈ ਜਿਹੜੀ ਉਹ ਡਿੱਗਦੀ ਟਹਿੰਦੀ ਢੀਚਕ ਕਰਦਿਆਂ ਇੱਥੋਂ ਤੱਕ ਪਹੁੰਚੀ ਸੀ। ਤੇ ਫਿਰ ਜਿਵੇਂ ਉਹ ਤੁਹਾਨੂੰ ਪਤਾ ਕਿ ਜਦੋਂ ਖੇਡੀਆਂ ਅਮੀਰਾਂ ਨੇ ਸਿਆਸਤਾਂ ਗਰੀਬਾਂ ਦੇ ਖੁਦਾ ਵੇਖ ਕੇ, ਇਹਦੇ ਨਾਲ ਦੇ ਜਿਹੜੇ ਭਾਈਵਾਲ ਸੀ ਉਹ ਮਾਰ ਕੇ ਝੜਪੇ ਉੱਧਰ ਹੋ ਗਏ। ਫਿਰ ਉਸ ਤੋਂ ਬਾਅਦ ਸਪੀਕਰ ਨੇ ਉਹਨਾਂ ਨੂੰ ਮੁਅੱਤਲ ਕਰ ਦਿੱਤਾ। ਜਿਹੜੇ 9 ਇਹਨਾਂ ਦੇ ਨਾਲ ਟੁੱਟ ਕੇ ਗਏ ਸੀ ਕਾਂਗਰਸੀ ਵਿਧਾਇਕ ਭਾਜਪਾ ਵੱਲ, ਉਹਨਾਂ ਨੂੰ ਮੁਅੱਤਲ ਕਰਨ ਤੋਂ ਬਾਅਦ ਰਾਤੋਂ ਰਾਤ ਜਿਹੜਾ ਸੀ ਉੱਥੇ ਰਾਸ਼ਟਰਪਤੀ ਰਾਜ ਲਾਗੂ ਹੋ ਗਿਆ। ਰਾਵਤ ਤੇ ਇੱਕ ਸਟਿੰਗ ਆਪਰੇਸ਼ਨ ਸਟਿੰਗ ਆਪਰੇਸ਼ਨ ਵੀ ਇਹਨਾਂ ਨੇ ਕਰਵਾਇਆ। ਇੱਕ ਆਪਣਾ ਤੁਹਾਨੂੰ ਪਤਾ ਆਪਣੇ ਪੱਤਰਕਾਰ ਵੀ ਅੱਜ ਕੱਲ੍ਹ ਸਿਆਸੀ ਸੰਗਠਨਾਂ ਨੇ ਰੱਖੇ ਆ, ਉਹਦੇ ਥਰੂ ਇੱਕ ਸਟਿੰਗ ਆਪਰੇਸ਼ਨ ਵੀ ਹੋਇਆ। ਖੈਰ ਸਟਿੰਗ ਆਪਰੇਸ਼ਨ ਤੇ ਪਾਸੇ ਹੋ ਗਿਆ। ਹਰੀਸ਼ ਰਾਵਤ ਨੇ ਉਸ ਜਿਹੜਾ ਰਾਸ਼ਟਰਪਤੀ ਰਾਜ ਲੱਗਿਆ ਸੀ ਉਸ ਨੂੰ ਜਾ ਕੇ ਚੈਲੰਜ ਕਰਤਾ ਤੇ ਨੈਨੀਤਾਲ ਹਾਈ ਕੋਰਟ ਨੇ ਉਹ ਜਿਹੜਾ ਰਾਸ਼ਟਰਪਤੀ ਰਾਜ ਲੱਗਾ ਸੀਗਾ ਉਹਦੇ ਤੇ ਸਟੇ ਕਰਦਿਆਂ ਇਹਨੂੰ ਇੱਕ ਮੌਕਾ ਹੋਰ ਦੇ ਦਿੱਤਾ। 31 ਮਾਰਚ ਨੂੰ ਯਾਨੀ ਹੁਣ 31 ਮਾਰਚ ਨੂੰ ਹਰੀਸ਼ ਰਾਵਤ ਜਿਹੜਾ ਉਹ ਆਪਣਾ
ਬਹੁਮਤ ਉੱਥੇ ਸਾਬਤ ਕਰੇਗਾ। ਉੱਥੇ ਅਗਨੀ ਪ੍ਰੀਖਿਆ ਹੋਏਗੀ ਔਰ ਉਹਦੇ ਵਿੱਚ ਜਿਹੜੇ ਉਹ 9 ਟੁੱਟ ਕੇ ਗਏ ਆ ਉਹ ਵੋਟਿੰਗ ਤਾਂ ਕਰਨਗੇ, ਪਰ ਉਹ ਵੋਟਿੰਗ ਦੀ ਜਿਹੜੀ ਗਿਣਤੀ ਹੈ ਉਹ ਹਾਲ ਦੀ ਘੜੀ ਨਹੀਂ ਹੋਏਗੀ, ਕਿਉਂਕਿ ਮਾਮਲਾ ਅਦਾਲਤ ਦੇ ਵਿੱਚ ਹੈ। ਯਾਨੀ ਬਹੁਮਤ ਦਾ ਫੈਸਲਾ ਜਿਹੜਾ ਉਹ ਹੋ ਜਾਏਗਾ ਉਹਨਾਂ 9 ਤੋਂ ਬਗੈਰ। ਹੁਣ ਦੇਖੋ ਭਾਜਪਾ ਉੱਥੇ ਕਿਸ ਤਰ੍ਹਾਂ ਤੋੜ ਮਰੋੜ ਕਰਦੀ ਹੈ ਜਾਂ ਰਾਵਤ ਹੈ ਕਿਸ ਤਰੀਕੇ ਦੇ ਨਾਲ ਆਪਣੀ ਸਰਕਾਰ ਬਚਾਉਂਦਾ, ਉਹ ਵੇਖਣ ਵਾਲਾ ਹੋਏਗਾ। ਪਰ ਜਿਸ ਤਰੀਕੇ ਦੇ ਨਾਲ ਅਰੁਣਾਚਲ ਪ੍ਰਦੇਸ਼ ਤੋਂ ਬਾਅਦ ਇੱਥੇ ਇਹਨਾਂ ਨੇ ਖੇਡ ਖੇਡੀ ਹੈ ਭਾਜਪਾ ਨੇ, ਉੱਥੋਂ ਇਹ ਆਸਾ ਪਤਾ ਲੱਗਦਾ ਕਿ ਜੋ ਕਾਨੂੰਨ ਉਹ ਛਿੱਕੇ ਤੇ ਟੰਗਣਾ ਹੁਣ ਇਹਨਾਂ ਲਈ ਬੜੀ ਮਾਮੂਲੀ ਗੱਲ ਆ। ਔਰ ਜੋ ਹਾਈ ਕੋਰਟ ਨੇ, ਨੈਣੀਤ ਹਾਈ ਕੋਰਟ ਨੇ ਫੈਸਲਾ ਦਿੱਤਾ, ਉਹ ਸਿੱਧੇ ਰੂਪ ਦੇ ਵਿੱਚ ਸਪਸ਼ਟ ਕਰਦਾ ਹੈ ਕਿ ਭਾਜਪਾ ਵਾਲਿਆਂ ਨੇ ਲਾਂਭੇ ਜਾ ਕੇ ਨੇਮ ਕਾਇਦਿਆਂ ਤੋਂ ਇਹ ਕੰਮ ਕੀਤਾ, ਰਾਸ਼ਟਰਪਤੀ ਰਾਜ ਲਾਗੂ ਕਰਵਾ ਦਿੱਤਾ। ਔਰ ਇਹ ਇੱਕ ਤਰ੍ਹਾਂ ਨਾਲ ਕਹਿ ਲਈਏ ਕੇਂਦਰ ਸਰਕਾਰ ਦੀ ਹਾਰ ਆ ਕਿ ਉੱਥੋਂ ਦੀ ਹਾਈ ਕੋਰਟ ਨੇ ਰਾਸ਼ਟਰਪਤੀ ਦੇ ਫੈਸਲੇ ਨੂੰ ਰੋਕ ਲਾ ਦਿੱਤੀ ਹੈ। ਤਾਂ ਇੱਕ ਗੱਲ ਹੋਰ ਸਾਫ਼ ਹੋ ਜਾਂਦੀ ਹੈ ਕਿ ਦੇਖੋ ਅਸੀਂ ਬੜੇ ਕਹਿੰਦੇ ਕਿ ਇਹ ਸੰਵਿਧਾਨਕ ਅਹੁਦਿਆਂ ਤੇ ਬੈਠੇ ਰਾਸ਼ਟਰਪਤੀ ਜੀ ਪੂਜਣਯੋਗ ਹੈ, ਸਨਮਾਨਯੋਗ ਹੈ ਨੇ, ਗਵਰਨਰ ਨੇ ਉਹ ਜੀ ਪੂਜਣਯੋਗ ਨੇ, ਸਨਮਾਨਯੋਗ ਹੈ ਨੇ, ਪਰ ਵਾਸਤਵਿਕਤਾ ਉਹਨਾਂ ਦੀ ਇਹ ਹੈ ਕਿ ਉਹਨਾਂ ਦੀ ਰਿਮੋਟ ਕੰਟਰੋਲ ਹੈ ਜਿਹੜੀ ਕੇਂਦਰ ਕੋਲ ਹੈ ਔਰ ਉਹ ਉਹੀ ਕੁਝ ਕਰਦੇ ਫਿਰਦੇ ਆ ਜੋ ਉਹ ਬਟਨ ਨੱਪਦੇ ਆ। ਇਹਨਾਂ ਦੀ ਹਾਲਤ ਤੇ ਵੇਖ ਕੇ ਹਾਸਾ ਆਉਂਦਾ ਕਿ ਇਹਨਾਂ ਦੇ ਫੈਸਲਿਆਂ ਨੂੰ ਹਾਈ ਕੋਰਟ ਹੈ ਜਿਹੜੀ ਉਹ ਸਟੇ ਕਰ ਦਿੰਦੀ ਹੈ। ਸਪੀਕਰ ਹੈ ਜਿਹੜਾ ਉਹ ਉੱਥੋਂ ਦੀ ਰਾਜ ਦੀ ਜਿਹੜੀ ਸਰਕਾਰ ਹੈ ਅਸੈਂਬਲੀ ਦੇ ਵਿੱਚ ਉਹਦੀ ਭਾਸ਼ਾ ਬੋਲਦਾ, ਜਿਹੜਾ ਗਵਰਨਰ ਹੈ ਉਹ ਵੀ ਉਹ ਕੇਂਦਰ ਦੀ, ਤੇ ਜਿਹੜਾ ਰਾਸ਼ਟਰਪਤੀ ਹੈ ਉਹ ਤੇ ਤੁਹਾਨੂੰ ਪਤਾ ਹੀ ਹੈ ਸਿੱਧੇ ਰੂਪ ਦੇ ਵਿੱਚ ਯਾਨੀ ਹਾਸੋਹੀਣਾ ਜਿਹਾ ਹੋਇਆ ਪਿਆ ਸਾਰਾ ਢਾਂਚਾ। ਜੀ ਜੀ ਬਿਲਕੁਲ ਜੀ, ਮਜ਼ਾਕ ਪੂਰਾ ਇਹਨਾਂ ਨੇ ਬਣਾਇਆ ਆ ਆਪਣੇ ਮਤਲਬ ਦੇ ਲਈ। ਅਗਲੀ ਗੱਲ ਕਰੀਏ ਤੀਰਥ ਯਾਤਰਾ ਤੇ ਪੰਜਾਬ ਸਰਕਾਰ ਨੂੰ ਕਾਨੂੰਨੀ ਨੋਟਿਸ। ਤੀਰਥ ਯਾਤਰਾ ਤੇ ਕਾਨੂੰਨੀ ਨੋਟਿਸ ਇਹ ਸਰਕਾਰ ਨੂੰ ਮਿਲਣ ਦਾ ਕਾਰਨ ਜਿਹੜਾ ਆ, ਮੂਲ ਕਾਰਨ ਉਹੀ ਹੈ ਜਿਹੜਾ ਇਸ ਸਰਕਾਰ ਤੇ ਹਮੇਸ਼ਾ ਇੱਕ ਦੋਸ਼ ਬਣ ਕੇ ਲੱਗਦਾ। ਉਹ ਕਾਰਨ ਕੀ ਹੈ ਕਿ ਜੀ ਜਿਹੜਾ ਇਹ ਕੋਟਾ ਜਾਂਦਾ ਪਿਆ ਸੰਗਤਾਂ ਦਾ ਵੱਖ-ਵੱਖ ਤੀਰਥ ਅਸਥਾਨਾਂ ਦੇ ਦਰਸ਼ਨਾਂ ਲਈ, ਉਹ ਕੋਟਾ ਜਿਹੜਾ ਉਹ ਅੱਗੇ ਕੋਟੇ ਦੇ ਰੂਪ ਦੇ ਵਿੱਚ ਵੰਡਿਆ ਪਿਆ, ਯਾਨੀ ਗਾਂ ਹਲਕਾ ਇੰਚਾਰਜ, ਵਿਧਾਇਕ, SGPC ਕਮੇਟੀ ਮੈਂਬਰ ਜਿਹੜੇ ਅਕਾਲੀ ਦਲ ਦੇ ਨਾਲ ਜੁੜੇ ਹੋਇਆ ਕਿ ਉਹ ਆਪਣੇ ਪੱਧਰ ਤੇ ਚੁਣ ਚੁਣ ਕੇ ਬੰਦੇ ਭੇਜਦੇ ਆ। ਮਸਲਨ 6 ਫਰਵਰੀ ਨੂੰ ਲੁਧਿਆਣੇ ਤੋਂ ਵਾਰਾਣਸੀ ਲਈ ਇੱਕ ਟ੍ਰੇਨ ਗਈ ਸੀ ਜਿਹਦੇ ਚ 15 ਬੋਗੀਆਂ ਸਨ, 15 ਜਿਹੜੇ ਡੱਬੇ ਸਨ। ਉਹਦੇ ਵਿੱਚ 1050 ਸ਼ਰਧਾਲੂ ਗਏ ਸੀ ਤੇ ਉਹਦੇ ਵਿੱਚ ਕੋਟੇ ਤੈਅ ਕੀਤੇ ਗਏ। ਅਯਾਲੀ ਦੇ 60, ਸ਼ਿਵਾਲਕ ਦੇ 55, ਢਿੱਲੋਂ ਸ਼ਰਨਜੀਤ ਸਿੰਘ ਢਿੱਲੋਂ ਹੋਰਾਂ ਦੇ 61, ਇਸ ਤਰ੍ਹਾਂ ਕਈ ਨੇਤਾਵਾਂ ਦੇ ਯਾਨੀ ਗਰੁੱਪ ਬਣਾ ਕੇ ਭੇਜੇ ਗਏ ਕਿ ਆ ਉਹਦੇ ਕੋਟੇ ਚੋਂ, ਆ ਉਹਦੇ ਕੋਟੇ ਚੋਂ, ਆ ਉਹਦੇ ਕੋਟੇ ਚੋਂ। ਹੁਣ ਦੇਖੋ ਇਹ ਕੋਟਿਆਂ ਵਾਲਾ ਸਿਸਟਮ ਹੈ ਜਿਹੜਾ ਉਹ ਇੱਕ ਜਨਤਕ ਸਹੂਲਤ ਦੇ ਵਿੱਚ ਪ੍ਰਦਾਨ ਉਹਦੇ ਵਿੱਚ ਪੈਦਾ ਕੀਤਾ ਜਾ ਰਿਹਾ, ਜਿਹਦੇ ਲਈ ਜਨਤਾ ਦਾ ਪੈਸਾ ਖਰਚ ਕੀਤਾ ਜਾ ਰਿਹਾ, ਕਿਉਂਕਿ 191 ਕਰੋੜ ਰੁਪਇਆ ਖਜ਼ਾਨੇ 'ਚ ਇਹਨਾਂ ਨੇ ਰੱਖਿਆ ਔਰ ਖਜ਼ਾਨਾ ਕਿਹਦਾ? ਜਨਤਾ ਦਾ। ਤਾਂ ਜਨਤਕ ਸੇਵਾ ਦੇ ਵਿੱਚ ਇਹ ਆਪਣੇ ਲੋਕਾਂ ਦੀ, ਆਪਣੇ ਵਰਕਰਾਂ ਦੀ ਜਿਹੜੀ ਸੇਵਾ ਕਰਦੇ ਪਏ, ਉਸੇ ਨੂੰ ਲੈ ਕੇ ਚੈਲੰਜ ਹੋਇਆ ਕਿ ਇਹ ਜਿਹੜਾ ਸਾਰਾ ਕੁਝ ਤੀਰਥ ਯਾਤਰਾ ਕਰਵਾਈ ਜਾ ਰਹੀ ਹੈ, ਇਹਦੇ ਬਹਾਨੇ ਜਿਹੜਾ ਆਪਣਿਆਂ ਨੂੰ ਰਿਓੜੀਆਂ ਦਿੱਤੀਆਂ ਜਾ ਰਹੀਆਂ ਔਰ ਆਪਣੀ ਸਿਆਸਤ ਜਿਹੜੀ ਚਮਕਾਈ ਜਾਂਦੀ ਹੈ। ਤੇ ਇਹ ਠੀਕ ਹੈ ਕਿ ਇਹ ਬਹੁਤ ਵਧੀਆ ਕੰਮ ਸੀਗਾ, ਨੇਕ ਉਪਰਾਲਾ ਸੀਗਾ। ਇਹ ਜਿਹੜੇ ਲੋਕ ਆਰਥਿਕ ਤੌਰ ਤੇ ਕਮਜ਼ੋਰ ਆ ਜਾਂ ਬਜ਼ੁਰਗ ਆ ਜਿਹੜੇ, ਉਹ ਆਪਣੇ ਜਿਹੜੇ ਆਸਥਾ ਦੇ ਕੇਂਦਰ ਆ ਉਹਨਾਂ ਨੂੰ ਘੁੰਮ ਆਉਣ, ਉਹਨਾਂ ਤੇ ਜਾ ਕੇ ਸਿਜਦਾ ਕਰ ਆਉਣ, ਵਧੀਆ ਗੱਲ ਸੀ, ਸਰਵਣ ਪੁੱਤ ਵਾਲਾ ਕੰਮ ਸੀ। ਪਰ ਅਫਸੋਸ ਇਹ ਹੈ ਕਿ ਸਰਵਣ ਪੁੱਤ ਦੀ ਅੱਖ ਕਾਣੀ ਹੈ, ਉਹ ਵਹਿੰਦਾ ਕਿਤੇ, ਨਿਸ਼ਾਨੇ ਕਿਤੇ ਲਾਈ ਜਾਂਦਾ। ਜੀ ਜੀ। ਤੇ ਅਗਲੀ ਜੇ ਆਪਾਂ ਗੱਲ ਕਰੀਏ ਪੰਜਾਬ ਦੇ ਸਿੱਖਿਆ ਢਾਂਚੇ ਦਾ ਹਾਲ ਬਦ ਤੋਂ ਬਦਤਰ, ਜ਼ਿਆਦਾ ਸਕੂਲਾਂ 'ਚ ਅਧਿਆਪਕਾਂ ਦੀ ਕਮੀ। ਇਹ ਜਿਹੜੀ ਕਮੀ ਹੈ ਉਹ ਕੋਈ ਛੋਟੀ ਮੋਟੀ ਕਮੀ ਨਹੀਂ ਹੈ ਜਿਹਨੂੰ ਆਪਾਂ ਨਜ਼ਰ ਅੰਦਾਜ਼ ਕਰ ਦਈਏ ਕਿ ਚਲੋ ਜੀ ਕੋਈ ਗੱਲ ਨਹੀਂ ਹੈ ਜੀ, 150 ਘੱਟ, 200 ਘੱਟ ਆ, 2000 ਘੱਟ ਆ। ਜੇ ਆਪਾਂ ਇਹਨਾਂ ਨੂੰ ਆਂਕੜਿਆਂ ਦੇ ਰੂਪ ਵਿੱਚ ਲਈਏ ਤਾਂ ਪੰਜਾਬ ਦੇ 22% ਅਧਿਆਪਕ ਜਿਹੜੇ ਉਹ ਅਸਾਮੀਆਂ ਤੋਂ ਘੱਟ ਆ, 22%। 40% ਜਿਹੜੇ ਆ ਉਹ ਹੈਡਮਾਸਟਰ ਘੱਟ ਆ ਸਾਡੇ ਸਰਕਾਰੀ ਸਕੂਲਾਂ 'ਚ। ਹੁਣ ਦੇਖੋ ਜਿਨ੍ਹਾਂ ਸਕੂਲਾਂ 'ਚ 22% ਮਾਸਟਰ ਹੀ ਹੈ ਨਹੀਂ ਤਾਂ ਉਹ ਸਕੂਲ ਕਿਸ ਤਰ੍ਹਾਂ ਦੇ ਬੀਜ ਬੀਜਣਗੇ, ਕਿਸ ਤਰ੍ਹਾਂ ਉਹਨਾਂ ਨੂੰ ਵੱਡੇ ਕਰਨਗੇ, ਕਿਸ ਤਰ੍ਹਾਂ ਸ਼ਾਨਦਾਰ ਰੁੱਖ ਬਣਾਉਣਗੇ। ਸੋ ਇਹ ਆਪਣੇ ਆਪ ਦੇ ਵਿੱਚ ਪ੍ਰਸ਼ਨ ਚਿੰਨ੍ਹ ਹੈ। ਜੇ ਵਰਗਾਂ ਦੀ ਗੱਲ ਕਰੀਏ, ਸੈਕੰਡਰੀ ਸਕੂਲਾਂ ਦੇ ਵਿੱਚ 92,000 ਦੇ ਕਰੀਬ
ਜਿਹੜੀਆਂ ਕੁੱਲ ਅਸਾਮੀਆਂ, ਜਿਹਦੇ ਚੋਂ ਤਕਰੀਬਨ ਜਿਹੜੀਆਂ ਉਹ 20,000 ਦੇ ਕਰੀਬ ਖਾਲੀ ਪਈਆਂ। ਇਸ ਤਰੀਕੇ ਦੇ ਨਾਲ ਜੇ ਪ੍ਰਾਇਮਰੀ ਦੀ ਗੱਲ ਕਰੀਏ ਤਾਂ 11,000 ਪ੍ਰਾਇਮਰੀ ਸਕੂਲਾਂ ਦੀਆਂ ਜਿਹੜੀਆਂ ਅਸਾਮੀਆਂ ਉਹ ਖਾਲੀ ਹੈ। ਤਾਂ ਜੇ ਦਰਜਾ 4 ਮੁਲਾਜ਼ਮਾਂ ਦੀ ਗੱਲ ਕਰੀਏ ਤਾਂ 5,000 ਦੇ ਕਰੀਬ, 12,000 ਕੁੱਲ ਅਸਾਮੀਆਂ, ਜਿਹਦੇ ਚੋਂ 5,000 ਘੱਟ ਨੇ। ਕਲਰਕਾਂ ਦੀ ਜੇ ਗੱਲ ਕਰੀਏ ਤੇ 4350 ਅਸਾਮੀਆਂ ਕੁੱਲ, ਜਿਹਦੇ ਚੋਂ 600 ਦੇ ਕਰੀਬ ਘੱਟ ਆ। ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ ਕਿ ਜਿਹੜੇ ਸਿੱਧੇ ਰੂਪ 'ਚ ਸੈਕੰਡਰੀ ਸਕੂਲ ਤੇ ਪ੍ਰਾਇਮਰੀ ਸਕੂਲ ਪਾ ਲਈਏ, 31-32 ਹਜ਼ਾਰ ਸਿਰਫ ਇਹਨਾਂ ਦੋ ਵਰਗਾਂ ਦੇ ਵਿੱਚ ਹੀ ਅਧਿਆਪਕਾਂ ਦੀ ਸ਼ਾਰਟੇਜ ਆ। ਤੇ ਜੇ ਮਿਡਲ ਸਕੂਲ ਵਿੱਚ ਪਾ ਲਈਏ ਤਾਂ ਮੈਨੂੰ ਲੱਗਦਾ ਕਿ ਇਹ ਗਿਣਤੀ ਹੈ ਜਿਹੜੀ ਲਗਭਗ 40-50 ਹਜ਼ਾਰ ਤੇ ਚੱਲ ਜਾਣੀ ਆ। ਸੋ ਇਹਦੇ ਵੱਡੇ ਪੱਧਰ ਤੇ ਅਧਿਆਪਕਾਂ ਦੀ ਕਮੀ ਨਾਲ ਜੂਝਦਾ ਸਿੱਖਿਆ ਢਾਂਚਾ ਕਿਸ ਤਰ੍ਹਾਂ ਦੇ ਅੱਗੋਂ ਵਿਦਿਆਰਥੀ ਪੈਦਾ ਕਰੇਗਾ, ਕਿਸ ਤਰ੍ਹਾਂ ਉਹ ਸਿੱਖਿਆ ਢਾਂਚੇ ਨੂੰ ਅੱਗੇ ਵਿਕਸਿਤ ਕਰੇਗਾ, ਉਹ ਆਪਣੇ ਆਪ ਦੇ ਵਿੱਚ ਸਵਾਲ ਆ। ਔਰ ਦੂਜੀ ਗੱਲ ਕਿ ਇਹ ਜਿਹੜੇ ਇਕੱਲੇ ਅਧਿਆਪਕ ਹੀ ਨਹੀਂ, ਅਧਿਆਪਕਾਂ ਤੋਂ ਇਲਾਵਾ ਜਿਹੜੇ ਦਰਜਾ 4 ਹੈ, ਖਾਸ ਤੌਰ ਤੇ ਪਹਿਲਾਂ ਆਪਾਂ ਦੇਖਦੇ ਹੁੰਦੇ ਸੀ ਇੱਕ ਸਕੂਲ 'ਚ 3-3 ਕਰਮਚਾਰੀ ਹੁੰਦੇ ਸਨ, ਜਿੱਦਾਂ ਚਪੜਾਸੀ, PN, ਚੌਂਕੀਦਾਰ, ਉਹਨਾਂ ਦੇ ਕਮੀ ਵੀ ਬਹੁਤ ਵੱਡੇ ਪੱਧਰ ਤੇ ਆ। ਹੁਣ ਜੇ ਦੇਖੀਏ ਤਾਂ ਇਹਨਾਂ ਥੋੜੇ ਸਾਲਾਂ ਦੇ ਵਿੱਚ ਪੰਜਾਬ ਦੇ ਅੰਦਰ 260 ਜਿਹੜੀਆਂ ਲਾਇਬ੍ਰੇਰੀਆਂ ਜਾਂ ਜਿਹੜੇ ਹੋਰ ਉਪਕਰਨ ਲੱਗੇ ਉਹਨਾਂ ਦੇ ਵਿੱਚ 260 ਸਕੂਲਾਂ ਦੇ ਵਿੱਚੋਂ 3 ਕਰੋੜ ਰੁਪਏ ਦਾ ਸਮਾਨ ਚੋਰੀ ਕਰਕੇ ਲੈ ਗਿਆ। ਸਰਕਾਰ ਜਾਗੀ ਨਹੀਂ, ਅਸਾਮੀਆਂ ਨਹੀਂ ਭਰੀਆਂ, ਪਰ ਚੋਰਾਂ ਨੇ ਆਪਣੀਆਂ ਤਜ਼ੋਰੀਆਂ ਜ਼ਰੂਰ ਭਰ ਲਈਆਂ। ਸੋ ਨੁਕਸਾਨ ਹੈ ਜਿਹੜਾ ਚੁਫੇਰਿਓਂ ਹੁੰਦਾ ਪਿਆ, ਸਾਡੇ ਸਮਾਜ ਦਾ ਵੀ, ਸਾਡੇ ਆਰਥਿਕ ਵਸੀਲਿਆਂ ਦਾ ਵੀ, ਸਾਡੇ ਸਕੂਲਾਂ ਦਾ ਵੀ, ਪਰ ਸਰਕਾਰ ਜਿਹੜੀ ਹੈ ਉਹ ਕੋਈ ਹੋਰ ਹੀ ਬੁਣਤੀ ਪਈ ਹੈ। ਜੀ ਤੇ ਅਗਲੀ ਜੇ ਆਪਾਂ ਮਿੰਟੂ ਜੀ ਗੱਲ ਕਰੀਏ ਵੀ ਯਾਤਰੀ ਦੀ ਬੋਤਲ ਵਿੱਚੋਂ ਪਾਣੀ ਪੀਣ ਤੇ ਬੇਰਹਿਮੀ ਦੀਆਂ ਹੱਦਾਂ ਪਾਰ। ਇਹ ਘਟਨਾ ਜੀ ਮੱਧ ਪ੍ਰਦੇਸ਼ ਦੀ ਹੈ ਔਰ ਇਹ ਘਟਨਾ ਝੰਜੋੜਨ ਵਾਲੀ ਹੈ, ਇਨਸਾਨ ਨੂੰ, ਮਨੁੱਖੀ ਹਿਰਦੇ ਨੂੰ ਤੇ ਇਹ ਕੰਬਾ ਕੇ ਰੱਖ ਦੇਣ ਵਾਲੀ ਹੈ। ਇਹ ਘਟਨਾ ਇਟਾਰਸੀ ਮੱਧ ਪ੍ਰਦੇਸ਼ ਦੇ ਉੱਥੋਂ ਦੇ ਨੇੜੇ ਦੀ ਹੈ। ਕਿਤੇ ਪੇ ਪੁੱਤ ਜਾਣ ਡਏ ਸੀਗੇ ਗੱਡੀ ਦੇ ਵਿੱਚ, ਪਿਓ ਨੂੰ ਥੋੜੀ ਤ੍ਰੇਹ ਲੱਗੀ, ਉਹਨੇ ਚੁੱਕ ਕੇ ਬੋਤਲ ਮੂੰਹ ਨੂੰ ਲਾ ਕੇ ਪਾਣੀ ਪੀ ਲਿਆ। ਕਿਸੇ ਰਾਹਗੀਰ ਦੀ ਬੋਤਲ ਸੀ ਤਾਂ ਉਸ ਰਾਹਗੀਰ ਨੇ ਉਸ ਬੋਤਲ ਚੋਂ ਪਾਣੀ ਪੀਤੇ ਦਾ ਇਸ ਕਦਰ ਬੁਰਾ ਮਨਾਇਆ ਕਿ ਉਹਦੇ ਮੁੰਡੇ ਨੂੰ ਟ੍ਰੇਨ ਦੀ ਖਿੜਕੀ ਦੇ ਨਾਲ ਬੰਨ ਕੇ ਪੂਰੇ 4 ਘੰਟੇ ਲੱਤਾਂ, ਕਸੂਨਾ, ਬੈਲਟਾਂ ਦੇ ਨਾਲ ਕੁੱਟਿਆ ਗਿਆ। 4 ਘੰਟੇ ਉਹਨੂੰ ਖਿੜਕੀ ਦੇ ਵਿੱਚ, ਜਿਸ ਤਰੀਕੇ ਨਾਲ ਫਿਲਮਾਂ 'ਚ ਬੰਨ ਦਿੰਦੇ ਆ, ਉਸ ਤਰ੍ਹਾਂ ਟ੍ਰੇਨ ਦੇ ਉਹ ਜਿਹੜੀਆਂ ਸਾਈਡ ਤੇ ਬਾਰੀਆਂ ਹੁੰਦੀਆਂ ਉਹਨਾਂ ਦੇ ਨਾਲ ਬੰਨ ਕੇ ਕੁੱਟਿਆ ਗਿਆ। ਸਮੀਤ ਉਹ ਮੁੰਡੇ ਦਾ ਨਾਂ ਸੀ, ਪ੍ਰਾਈਵੇਟ ਸੈਕਟਰ 'ਚ ਬੰਬੇ ਉਹ ਨੌਕਰੀ ਕਰਦਾ ਸੀਗਾ, ਪਿਓ ਪੁੱਤ ਜਾਂਦੇ ਪਏ ਸੀਗੇ। ਯਾਨੀ ਉਹਦਾ ਕਾਰਨ ਇਹ ਸੀਗਾ ਕਿ ਇਹ ਨੀਚ ਜਾਤੀ ਦੇ ਸੀ, ਇਹ ਜਿਹੜੇ ਕਹਿੰਦੇ ਆ ਜੋ ਬ੍ਰਾਹਮਣਵਾਦ ਦਾ ਇੱਕ ਫੈਲਾਇਆ ਹੋਇਆ ਮੱਕੜ ਜਾਲ ਹੈ, ਤਾਂ ਉਹ ਜਿਹੜੇ ਸਵਰਨ ਜਾਤੀਆਂ ਵਾਲੇ ਸੀਗੇ ਉਹ ਰਲ ਕੇ ਇਹਨਾਂ ਨੂੰ ਕੁੱਟਣ ਡੈ ਪਏ ਸਿਰਫ ਪਾਣੀ ਪੀਣ ਤੋਂ ਕਿ ਇਹ ਨੀਚ ਜਾਤ ਵਾਲੇ ਆ। ਸੋ ਇਹ ਊਚ ਨੀਚ ਦਾ ਜਿਹੜਾ ਫਰਕ ਆ ਉਹ ਇਸ ਭਿਅੰਕਰ ਰੂਪ ਦੇ ਵਿੱਚ ਸਾਹਮਣੇ ਆਇਆ। ਜੇ ਉਹ ਮੁੰਡਾ ਪੁਲਿਸ ਕੋਲ ਗਿਆ, ਪੁਲਿਸ ਨੇ ਉਹਦੀ ਗੱਲ ਹੀ ਨਹੀਂ ਸੁਣੀ। ਇਹ ਤੇ ਭਲਾ ਹੋਵੇ ਇੱਕ ਰਾਹਗੀਰ ਦਾ, ਉਹਨੇ ਵੀਡੀਓ ਸ਼ੂਟ ਕੀਤਾ ਸੀਗਾ। 25 ਤਰੀਕ ਦੀ ਇਹ ਘਟਨਾ ਹੈ ਤੇ ਕੱਲ ਪਰਸੋਂ ਜਦੋਂ ਇਹ ਵੀਡੀਓ ਜਿਹੜਾ ਇੰਟਰਨੈਟ ਤੇ ਆਇਆ, ਉਸ ਤੋਂ ਬਾਅਦ ਬਵਾਲ ਮਚ ਗਿਆ ਪੂਰੇ ਮੁਲਕ ਦੇ ਵਿੱਚ। ਫਿਰ ਜਿਹੜਾ ਇਹ ਮਾਮਲਾ ਪੁਲਿਸ ਨੇ, ਰੇਲਵੇ ਪੁਲਿਸ ਨੇ ਦਰਜ ਕੀਤਾ। ਹੁਣ ਜਿਹੜੇ ਉਹ ਦੋਸ਼ੀ ਸੀ ਉਸ ਘਟਨਾ ਨੂੰ ਅੰਜਾਮ ਦੇਣ ਵਾਲੇ, ਉਹਨਾਂ ਦੀ ਧਰਪਕੜ ਜਿਹੜੀ ਹੈ ਜਾਰੀ ਹੈ। ਤਾਂ ਪਰ ਆਪਣੇ ਆਪ ਦੇ ਵਿੱਚ ਇੱਕ ਸਵਾਲ ਆ ਕਿ ਇਹ ਕੀ ਹੋ ਰਿਹਾ ਇਸ ਮੁਲਕ ਦੇ ਵਿੱਚ 21ਵੀਂ ਸਦੀ ਦੇ ਅੰਦਰ। ਇਹ ਕੀ ਹੋ ਰਿਹਾ ਕਿ ਜੇ ਕਿਸੇ ਪਿਆਸੇ ਨੇ ਪਾਣੀ ਪੀ ਲਿਆ ਤੇ ਉਹਦਾ ਖੂਨ ਹੀ ਵਹਾ ਦੇਣਾ। ਇਹ ਮੈਨੂੰ ਲੱਗਦਾ ਕਿ ਇਸ 21ਵੀਂ ਸਦੀ ਵਿੱਚ ਵੀ ਜਿਹੜੀ ਉਹ ਮਨੋ ਸਿਮਰਤੀਆਂ ਵਾਲੀਆਂ ਜਿਹੜੀਆਂ ਸਦੀਆਂ ਤੁਰੀਆਂ ਫਿਰਦੀਆਂ ਸੀ, ਉਹ ਹੀ ਭੁਲੇਖੇ ਨਾਲ ਕਿਤੇ ਅਸੀਂ ਉਹਨਾਂ ਸਦੀਆਂ ਦੇ ਵਿੱਚ ਹੀ ਗੇੜੇ ਕੱਢੀ ਜਾਂਦੇ। 21ਵੀਂ ਸਦੀ ਦਾ ਤੇ ਅਸੀਂ ਕੈਲੰਡਰ ਤੋਂ ਵੇਖ ਕੇ ਐਵੇਂ ਭਰਮ ਹੀ ਪਾਲਿਆ ਹੋਇਆ। ਜੀ ਬਿਲਕੁਲ ਜੀ, ਮਨਾਂ ਦੇ ਵਿੱਚੋਂ ਅਜੇ ਉਹ ਸਦੀਆਂ ਨਿਕਲੀਆਂ ਨਹੀਂ ਆ। ਅਗਲੀ ਗੱਲ ਕਰੀਏ, IPS ਧਨਪ੍ਰੀਤ ਕੌਰ ਬਣ ਸਕਦੇ ਨੇ ਕੇਂਦਰੀ ਮੰਤਰੀ ਸੰਪਲਾ ਦੇ ਪ੍ਰਾਈਵੇਟ ਸਕੱਤਰ। ਇਹ ਬੀਬੀ IPS ਧਨਪ੍ਰੀਤ ਕੌਰ ਦੇ ਭਾਗ ਹੈ ਜਿਹੜੇ ਧੰਨ ਕਰਵਾਉਣ ਵਾਲੇ ਆ ਜੀ ਕਿ IPS ਸੀਗੇ, SSP ਬਤੌਰ ਇਹ ਡਿਊਟੀ ਕਰਦੇ ਪਏ ਆ। ਹੁਣ ਇਹਨਾਂ ਦੀ ਕਹਿੰਦੇ ਆ ਕਿ ਡੈਪੂਟੇਸ਼ਨ ਤੇ ਕੇਂਦਰ ਨੇ ਡਿਊਟੀ ਲਾਉਣੀ ਹੈ ਕੇਂਦਰੀ ਮੰਤਰੀ ਵਿਜੇ ਸਾਂਪਲਾ ਦੇ ਨਾਲ, ਔਰ ਇਹ ਉਹਨਾਂ ਦੇ ਸੈਕਟਰੀ ਬਣ ਜਾ ਰਹੇ ਆ। ਇਸ ਬੀਬੀ ਦੇ ਜਿਹੜੇ ਪਤੀ ਹੈ ਉਹ ਵੀ ਪੁਲਿਸ ਦੇ ਵਿੱਚ, ਉਹ ਵੀ ਸ਼ਾਇਦ IPS ਹੈ ਤੇ ਉਹਨਾਂ ਦੀ ਡਿਊਟੀ ਹੈ ਦਿੱਲੀ ਦੇ ਵਿੱਚ।
ਦਿੱਲੀ ਪੁਲਿਸ ਤੇ ਤੁਹਾਨੂੰ ਪਤਾ ਕੇਂਦਰ ਸਰਕਾਰ ਦਾ ਬੜਾ ਮੋਹ ਪਿਆਰ ਹੈ ਅੱਜ ਕੱਲ੍ਹ ਇਹਨਾਂ ਦਿਨਾਂ ਦੇ ਵਿੱਚ, ਤਾਂ ਹੋ ਸਕਦਾ ਕਿ ਉਹ ਜਿਹੜਾ ਮੋਹ ਪਿਆਰ ਆ ਉਹ ਕਿਤੇ ਨਾ ਕਿਤੇ ਕੰਮ ਆਇਆ ਹੋਵੇ ਤੇ ਬੀਬੀ ਧਨਪ੍ਰੀਤ ਕੌਰ ਨੂੰ ਇੱਧਰ ਕੇਂਦਰੀ ਮੰਤਰੀ ਦੇ ਨਾਲ ਸੈਕਟਰੀ ਦੀਆਂ ਸੇਵਾਵਾਂ ਨਿਭਾਉਣ ਦਾ ਵੀ ਮੌਕਾ ਮਿਲ ਜਾਵੇ। ਪਰ ਇਹ ਗੱਲ ਆ ਕਿ ਜੇ ਪਿਛਲਾ ਰਿਕਾਰਡ ਦੇਖੀਏ, ਭਾਜਪਾ ਨੇ ਇੱਕ ਬੀਬੀ ਹੋਰ ਲਿਆਂਦੀ ਸੀ, ਉਹ ਵੈਸੇ ਸਾਬਕਾ IPS ਸੀਗੀ ਦਿੱਲੀ ਦੇ ਵਿੱਚ, ਤੇ ਬਾਅਦ ਦੇ ਵਿੱਚ ਅੱਜ ਕੱਲ੍ਹ ਉਹ ਬੀਬੀ ਕਹਿੰਦੀ ਹੈ ਕਿ ਮੈਨੂੰ ਟੈਲੀਵਿਜ਼ਨ ਡਿਬੇਟਾਂ ਤੇ ਭੇਜ ਦਿਆ ਕਰੋ ਭਾਜਪਾ ਦੇ ਵੱਲੋਂ। ਉਹ ਕਹਿੰਦੇ ਨਹੀਂ ਬੀਬੀ ਜੀ, ਤੁਸੀਂ ਤੇ ਉੱਥੇ ਵੀ ਪੁਲਿਸ ਵਾਲਾ ਜਿਹੜਾ ਰੋਪ ਨਹੀਂ ਛੱਡਦੇ, ਇਸ ਕਰਕੇ ਤੁਸੀਂ ਇੱਥੇ ਉਤਲਾ ਪੁਤਲਾ ਕੰਮ ਹੀ ਦੇਖ ਲਿਆ ਕਰੋ। ਯਾਨੀ ਉਹਦਾ ਹਾਲ ਅੱਜ ਕੱਲ੍ਹ ਇਹ ਕਿਰਨ ਬੇਦੀ ਦਾ ਹੋਇਆ ਪਿਆ। ਇਹ ਬੀਬੀ ਨੂੰ ਮਾੜਾ ਜਿਹਾ ਸੋਚ ਵਿਚਾਰ ਲੈਣਾ ਚਾਹੀਦਾ ਕਿ ਇਹ ਸਿਆਸਤ ਹੈ ਜਿਹੜੀ ਸਦਾ ਇੱਕੋ ਜਿਹੇ ਰੰਗ 'ਚ ਨਹੀਂ ਰਹਿੰਦੀ। ਜੀ ਬਿਲਕੁਲ ਜੀ, ਇਹੀ ਚੀਜ਼ ਤਾਂ ਸੋਚਦੇ ਨਹੀਂ। ਅਤੇ ਸਰੋਤਿਓ, ਬਹੁਤ ਬਹੁਤ ਤੁਹਾਡਾ ਅਸੀਂ ਧੰਨਵਾਦ ਕਰਦੇ ਹਾਂ ਮਿੰਟੂ ਜੀ ਦਾ ਵੀ ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਦੇ ਬਾਰੇ ਸਾਨੂੰ ਜਾਣਕਾਰੀ ਦਿੱਤੀ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ। ਅਤੇ ਸਰੋਤਿਓ, ਇੱਥੇ ਹੀ ਸਾਡਾ ਹੁਣ ਅੱਜ ਦਾ ਇਹ ਪ੍ਰੋਗਰਾਮ ਖਬਰ 'ਤੇ ਨਜ਼ਰ ਉਹ ਵੀ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਚਾਹੇ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਅਤੇ ਸੁਣਦੇ ਰਹੋ ਪੰਜਾਬੀ ਰੇਡੀਓ USA।